100 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਅਨ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪਾਲ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲਾ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਹੀਟ ਵੇਵ ਆ ਉਹਦੇ ਨਾਲ ਟ੍ਰਿਪਲ ਡਿਜਿਟ ਜਿਹੜਾ ਟੈਂਪਰੇਚਰ ਚੱਲ ਰਿਹਾ, 100 ਡਿਗਰੀ ਤੋਂ ਉੱਪਰ ਆ, ਕਈ ਜਗ੍ਹਾ ਦੇ ਉੱਤੇ 112-13 ਡਿਗਰੀ ਤੱਕ ਵੀ ਜਿਹੜਾ ਪਹੁੰਚਿਆ ਹੋਇਆ ਹੈਗਾ ਆ। ਸੋ ਸੈਂਟਰਲ ਵੈਲੀ ਦੇ ਵਿੱਚ, ਸੈਕਰਾਮੈਂਟੋ ਏਰੀਏ ਦੇ ਵਿੱਚ, LA ਵਾਲੀ ਸਾਈਡ ਦੇ ਵਿੱਚ ਵੀ ਜਿਹੜਾ ਟੈਂਪਰੇਚਰ ਆ ਬਹੁਤ ਹਾਈ ਆ, ਤੇ ਅੱਗਾਂ ਵੀ ਜਿਹੜੀਆਂ ਕਾਫੀ ਲੱਗੀਆਂ ਹੋਈਆਂ ਆ। ਇੱਕਦਮ ਸੁੱਕਾ ਆ ਸਾਰਾ ਕੁਛ, ਹਵਾਵਾਂ ਵੀ ਤੇਜ਼ ਚੱਲ ਰਹੀਆਂ ਹੈਗੀਆਂ, ਤੇ ਕੁਛ ਅੱਗਾਂ ਦੇ ਉੱਤੇ ਕੰਟਰੋਲ ਵੀ ਕੀਤਾ ਗਿਆ ਹੈਗਾ। ਐਲਡਰਾਡੋ ਕਾਉਂਟੀ ਦੇ ਵਿੱਚ ਇੱਕ ਛੋਟਾ ਜਿਹਾ ਏਅਰਪੋਰਟ ਹੈਗਾ ਆ, ਫਾਇਰ ਫਾਈਟਰਸ ਉਸ ਏਰੀਏ 'ਚ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ। ਕਹਿੰਦੇ ਸਾਰਾ ਏਅਰਪੋਰਟ ਦੇ ਆਲੇ ਦੁਆਲੇ ਜਿਹੜੀ ਆ ਵੈਜੀਟੇਸ਼ਨ ਉੱਥੇ ਅੱਗ ਲੱਗੀ ਹੋਈ ਹੈਗੀ ਆ। ਕਹਿੰਦੇ ਵੀ ਫਾਇਰ ਕਰਿਊਜ਼ ਨੂੰ BBC ਦੇ ਮੁਤਾਬਕ ਦੇਖਿਆ ਗਿਆ ਵੀ ਉਹ ਪਾਣੀ ਡ੍ਰੌਪ ਕਰ ਰਹੇ ਸੀ, ਤੇ ਫਾਇਰ ਰੀਟਾਰਡੈਂਟ ਪਾਊਡਰ ਜਿਹੜਾ ਹੁੰਦਾ ਹੈਗਾ ਆ ਉਹ ਜਹਾਜ਼ਾਂ ਦੇ ਰਾਹੀਂ ਤੇ ਹੈਲੀਕਾਪਟਰ ਦੇ ਰਾਹੀਂ ਸਿੱਟ ਰਹੇ ਸੀ, ਤਾਂ ਕਿ ਜਿਹੜਾ ਆ ਉਹ ਉਸ ਏਅਰਪੋਰਟ ਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਆ ਬਿਲਡਿੰਗ ਨੂੰ ਅੱਗ ਨਾ ਲੱਗੇ। ਜੀ, ਅਗਲੀ ਗੱਲ ਕਰੀਏ, ਜਿਹੜਾ ਹਰੀਕੇਨ ਬੈਰਲ ਆ ਜਿਹੜਾ ਟੈਕਸਸ ਦੇ ਵਿੱਚ ਆਉਣਾ ਸੀ, ਉਹ ਕਹਿੰਦੇ ਵੀ ਉਸਦੀ ਕੈਟੇਗਰੀ ਘਟ ਗਏ ਆ ਤੇ ਹੁਣ ਇਹ ਸਿਰਫ ਟ੍ਰੋਪੀਕਲ ਸਟਾਰਮ ਦੇ ਵਜੋਂ ਹੀ ਹੋਊਗਾ। ਇਸ ਟਾਈਮ ਅਜੇ ਵੀ ਮਿਲੀਅਨਸ ਆਫ ਲੋਕ ਬਿਜਲੀ ਤੋਂ ਬਗੈਰ ਨੇ, ਕਿਉਂਕਿ ਫਿਰ ਵੀ ਟ੍ਰੋਪੀਕਲ ਸਟਾਰਮ ਹੋਣ ਦੇ ਬਾਵਜੂਦ ਵੀ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ, ਜਿਸ ਦੇ ਨਾਲ ਬਹੁਤ ਸਾਰੀਆਂ ਪਾਵਰ ਲਾਈਨਸ ਡਿੱਗ ਚੁੱਕੀਆਂ ਨੇ। ਦੇਖੋ, ਦੋ ਵੱਖ-ਵੱਖ ਘਟਨਾਵਾਂ ਇਸ ਟਾਈਮ ਮੁਲਕ ਦੇ ਵਿੱਚ ਜਿਹੜੀਆਂ ਚੱਲ ਰਹੀਆਂ। US ਦੇ ਵਿੱਚ ਇੱਕ ਪਾਸੇ ਕਹਿਰ ਦੀ ਗਰਮੀ ਤੇ ਦੂਜੇ ਪਾਸੇ ਜਿਹੜਾ ਉਹ ਸਟਾਰਮ। ਹੁਣ ਤੱਕ 3 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਆ ਉਹ ਆ ਚੁੱਕੀ ਹੈਗੀ ਆ। ਸੋ ਟ੍ਰੋਪੀਕਲ ਸਟਾਰਮ ਬੈਰਲ ਜਿਹੜਾ ਆ ਉਹ ਕਹਿੰਦੇ ਵੀ ਸਰਜ ਕਰੇਗਾ ਸਟੇਟ ਵੱਲ ਨੂੰ। ਪਹਿਲੋਂ ਜਦੋਂ ਲੈਂਡਫਾਲ ਹੋਣ ਤੋਂ ਬਾਅਦ 'ਚ ਇਸ ਦੀ ਜਿਹੜੀ ਤਾਕਤ ਆ ਉਹ ਹੁਣ ਤੱਕ ਘਟ ਚੁੱਕੀ ਹੈ। ਹਿਊਸਟਨ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਇੱਕ ਸਿਵਲੀਅਨ ਇੰਪਲੋਈ ਉਸ ਦੀ ਜਿਹੜੀ ਉਹ ਮੌਤ ਹੋਈ ਆ, ਕਿਉਂਕਿ ਉਹ ਹੜੇ ਹੋਏ ਪਾਣੀ ਦੇ ਵਿੱਚ ਹਾਈਵੇ ਦੇ ਥੱਲੇ ਜਿਹੜਾ ਪਾਣੀ ਖੜਦਾ ਆ ਉਸ ਵਿੱਚ ਫਸ ਗਿਆ ਸੀ। 22 ਲੱਖ ਜਿਹੜੇ ਘਰ ਆ ਉਹ ਇਸ ਟਾਈਮ ਬਿਜਲੀ ਤੋਂ ਬਗੈਰ ਚੱਲ ਰਿਹਾ। ਐਕਟਿੰਗ ਗਵਰਨਰ ਡੈਨ ਪੈਟਰਿਕ ਸੈਂਟਰ ਪੁਆਇੰਟ ਨੇ ਜਿਹੜਾ ਦੱਸਿਆ ਵੀ ਸੈਂਟਰ ਪੁਆਇੰਟ ਐਨਰਜੀ ਇਸ ਟਾਈਮ ਹਜ਼ਾਰਾਂ ਹੀ ਜਿਹੜੇ ਹੋਰ ਵਰਕਰਸ ਆ ਉਹਨਾਂ ਨੂੰ ਲਿਆ ਰਹੀ ਆ, ਤਾਂ ਜੋ ਲੋਕਾਂ ਦੇ ਘਰਾਂ ਦੇ ਵਿੱਚ ਰੌਸ਼ਨੀ ਬਿਜਲੀ ਜਿਹੜੀ ਆ ਉਹ ਆ ਸਕੇ। ਹੁਣ ਤੱਕ 10 ਤੋਂ ਵੱਧ ਟਰਾਂਸਮਿਸ਼ਨ ਲਾਈਨਸ ਇਸ ਸਟਾਰਮ ਦੇ ਕਰਕੇ ਨੁਕਸਾਨੀਆਂ ਗਈਆਂ ਨੇ, ਤੇ ਕਹਿੰਦੇ ਵੀ ਬੈਰਲ ਨੇ ਆਲਰੇਡੀ ਮੈਕਸੀਕੋ ਤੇ ਕੈਰੇਬੀਅਨ ਦੇ ਵਿੱਚ ਕੈਟੇਗਰੀ 5 ਹਰੀਕੇਨ ਹੋਣ ਦਾ ਕਰਕੇ ਜਿਹੜਾ ਬਹੁਤ ਭਾਰੀ ਜਿਹੜਾ ਨੁਕਸਾਨ ਆ ਉੱਥੇ ਕਰ ਚੁੱਕਿਆ ਆ। ਕੈਲੀਫੋਰਨੀਆ ਪਹਿਲੀ ਵਾਰੀ ਕਈ ਸ਼ਹਿਰਾਂ ਦੇ ਵਿੱਚ ਪਾਣੀ ਦੇ ਉੱਤੇ ਰਿਸਟ੍ਰਿਕਸ਼ਨ ਲਾਉਣ ਜਾ ਰਿਹਾ ਹੈਗਾ। ਕਹਿੰਦੇ ਵੀ ਗਵਰਨਰ ਜੈਰੀ ਬਰਾਊਨ ਨੇ 2018 ਦੇ ਵਿੱਚ ਇੱਕ ਲੈਜਿਸਲੇਸ਼ਨ ਨੂੰ ਸਾਈਨ ਕੀਤਾ ਸੀ, ਉਸ ਨੂੰ ਹੁਣ ਲਾਗੂ ਕਰ ਦਿੱਤਾ ਜਾਊਗਾ। ਇਹਦੇ ਵਿੱਚ ਜਿਹੜੇ ਰੀਟੇਲ ਵਾਟਰ ਸਪਲਾਇਰਸ ਆ ਉਹਨਾਂ ਦੇ ਉੱਤੇ ਇਹ ਲਾਗੂ ਹੋਊਗਾ, ਇੰਡੀਵਿਜੂਅਲ ਹਾਊਸ ਹੋਲਡ ਜਾਂ ਬਿਜ਼ਨੈਸਿਸ ਦੇ ਉੱਤੇ ਨਹੀਂ ਹੋਊਗਾ। ਕਹਿੰਦੇ ਵੀ ਆਉਣ ਵਾਲੇ 15 ਸਾਲਾਂ 'ਚ 30% ਵਾਟਰ ਰਿਡਕਸ਼ਨ ਜੋ ਸਪਲਾਇਰਸ ਆ ਉਹਨਾਂ ਨੂੰ ਕਰਨਾ ਪਊਗਾ, ਨਹੀਂ ਤਾਂ $10,000 ਪਰ ਡੇ ਦੇ ਹਿਸਾਬ ਨਾਲ ਉਹਨਾਂ ਨੂੰ ਫਾਈਨ ਦੇਣਾ ਪਊਗਾ। ਲਾਸ ਐਂਜਲਸ ਡਿਵੀਜ਼ਨ ਦੇ ਜਿਹੜੇ ਵਾਟਰ ਯੂਜ਼ਸ ਰਿਡਕਸ਼ਨ ਆ ਉਹ 15% 2040 ਸਾਲ ਤੱਕ, ਤੇ ਲਾਸ ਐਂਜਲਸ ਕਾਉਂਟੀ ਵਾਟਰ ਵਰਕਸ ਡਿਸਟ੍ਰਿਕਟ 40 ਤੇ ਉਹਦੇ ਜਿਹੜੇ ਆ 42% ਜਿਹੜਾ ਉਹਨਾਂ ਨੂੰ ਰਿਡਿਊਸ ਕਰਨਾ ਪਊਗਾ। ਸੋ ਇਹ ਜਨਵਰੀ 1 2025 ਤੋਂ ਫਸਟ ਰਾਉਂਡ ਆਫ ਕੱਟਸ ਜਿਹੜਾ ਆ ਉਹ ਸ਼ੁਰੂ ਹੋ ਜਾਊਗਾ, ਤੇ ਇਹ ਲਗਾਤਾਰ ਫਿਰ ਏਦਾਂ ਹੀ ਚੱਲਦਾ ਰਹੂਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿੱਦਾਂ ਤੁਸੀਂ ਇਸ ਦੇ ਬਾਰੇ ਜਿਹੜਾ ਦੱਸਿਆ, 3 ਜਾਣੇ ਜਿਹੜੇ ਆ ਲਾਸ ਐਂਜਲਸ ਦੇ ਨਜ਼ਦੀਕ ਵੀਕਐਂਡ ਦੇ ਵਿੱਚ ਸ਼ੂਟਿੰਗ ਦੇ ਕਰਕੇ ਮਾਰੇ ਗਏ ਆ। ਇਹ ਕਹਿੰਦੇ ਵੀ ਹੋਮਲੈਸ ਐਨਕੈਂਪਮੈਂਟ ਤੇ
ਜਿਹੜੀ ਆ ਇਹ ਸ਼ੂਟਿੰਗ ਹੋਈ ਸੀਗੀ। ਅਥਾਰਟੀਜ਼ ਨੇ ਦੱਸਿਆ ਵੀ 3 ਜਾਣੇ ਇਸ ਵੀਕਐਂਡ ਸ਼ੂਟਿੰਗ ਦੇ ਵਿੱਚ ਮਾਰੇ ਗਏ ਆ। ਇਹ ਇੰਟਰਸਟੇਟ IO 105 ਦੇ ਉੱਤੇ ਉਸ ਦੇ ਹੇਠਾਂ ਜਿਹੜਾ ਇਹ ਹੋਇਆ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਸ਼ੂਟਿੰਗ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਸ਼ੂਟਿੰਗ ਕਹਿੰਦੇ ਵੀ ਹੋਈ ਆ ਹੋਮਲੈਂਸ ਇਨਕੈਂਪਮੈਂਟ, ਜਿੱਥੇ ਕਹਿੰਦੇ 14,000 ਲੋਕ ਜਿਹੜੇ ਉਹ ਰਹਿੰਦੇ ਨੇ। ਲਾਸ ਐਂਜਲਸ ਤੋਂ ਇਹ 25 ਮੀਲ ਦੂਰ ਦੱਸਿਆ ਜਾਂਦਾ ਆ। ਅਗਲੀ ਖਬਰ ਵੱਲ ਚਲੀਏ। 13 ਦੇ ਕਰੀਬ ਜਿਹੜੇ ਹਾਈਕਰਸ ਆ ਪਹਾੜੀ ਤੇ ਚੜ੍ਹਦੇ ਆ, ਉਹ ਅੱਗ ਵਾਲੇ ਏਰੀਏ ਦੇ ਵਿੱਚ ਟਰੈਪ ਹੋਏ ਆ। ਲੇਕ ਤਾਹੋ ਦਾ ਜੋ ਏਰੀਆ ਆ, ਇਹ ਕੈਲੀਫੋਰਨੀਆ ਵਾਈਲਡ ਫਾਇਰ ਦੀ ਇੱਕ ਲੇਟੈਸਟ ਨਿਊਜ਼ ਹੈਗੀ ਆ। ਹੁਣ ਰੈਸਕਿਊ ਆਪਰੇਸ਼ਨ ਆਲਰੇਡੀ ਸ਼ੁਰੂ ਆ। 13 ਹਾਈਕਰਸ ਇਹ ਤਾਹੋ ਨੈਸ਼ਨਲ ਫੋਰੈਸਟ ਦੇ ਵਿੱਚ ਜੋ 16 ਸਾਲ ਤੋਂ ਲੈ ਕੇ 20 ਸਾਲ ਤਾਈਂ ਪਹਾੜੀ ਤੇ ਚੜ੍ਹਨ ਗਏ ਸੀ, ਹਾਈਕ ਕਰਨ ਗਏ ਸੀ, ਤੇ ਉਸ ਏਰੀਏ ਦੇ ਵਿੱਚ ਅਨਫੋਰਚੂਨੇਟਲੀ ਅੱਗ ਲੱਗ ਗਈ। ਪਲੇਸਰ ਕਾਉਂਟੀ ਸ਼ੈਰਿਫ ਆਫਿਸ ਵਾਲੇ ਜੋ ਇਸ ਸਰਚ ਐਂਡ ਰੈਸਕਿਊ ਆਪਰੇਸ਼ਨ ਦੇ ਵਿੱਚ ਹੈਗੇ ਆ, ਕਹਿੰਦੇ ਭਈ ਉਹਦੇ ਲਈ ਉਹ ਹੈਲੀਕਾਪਟਰਸ ਵੀ ਯੂਜ਼ ਕਰ ਰਹੇ ਹੈਗੇ ਆ। ਐਲਸੀ ਸੋਵੀਅਰ ਸਪੋਕਸਪਰਸਨ ਆ ਪਲੇਸਰ ਕਾਉਂਟੀ ਸ਼ੈਰਿਫ ਆਫਿਸ ਦੇ, ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਹਾਈਕਰਸ ਆ 16 ਸਾਲ ਤੋਂ ਲੈ ਕੇ 20 ਸਾਲ ਦੀ ਏਜ ਗਰੁੱਪ ਦੇ ਆ, ਤੇ ਉਹਨਾਂ ਨੂੰ ਪਤਾ ਸੀ ਕਿਹੜੇ ਰਸਤੇ ਜਾਣਾ, ਪਰ ਅਨਫੋਰਚੂਨੇਟਲੀ ਉਸ ਏਰੀਏ ਦੇ ਵਿੱਚ ਅੱਗ ਲੱਗ ਗਈ ਤੇ ਉਹਨਾਂ ਨੇ ਆਪਣਾ ਰਸਤਾ ਚੇਂਜ ਕਰ ਲਿਆ। ਤੇ ਕਿਉਂਕਿ ਉੱਥੇ ਫੋਨ ਵੀ ਨਹੀਂ ਚੱਲਦੇ ਹੈਗੇ, ਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਲੱਭਣਾ ਵੀ ਕਾਫੀ ਔਖਾ ਹੈਗਾ ਜੀ। ਅਗਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕਾਰਗੋ ਆਟੋ ਥੈਫਟ ਦੇ ਮਾਮਲੇ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ 51 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਸਭ ਨੂੰ ਹੀ ਪਤਾ ਵੀ ਇਸ ਟਾਈਮ ਟਰੱਕਾਂ ਦੇ ਵਿੱਚ ਕਾਰਗੋ ਥੈਫਟ ਇੱਕ ਬਹੁਤ ਵੱਡੀ ਸਮੱਸਿਆ ਬਣ ਕੇ ਉੱਭਰ ਰਿਹਾ। ਸੈਨ ਬਰਨਰਡੀਨੋ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਆ ਵੀ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਛਾਪੇਮਾਰੀਆਂ ਜਿਹੜੀਆਂ ਉਹ ਕੀਤੀਆਂ ਤੇ 51 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕੀਤਾ ਗਿਆ। ਬਹੁਤ ਸਾਰੀਆਂ ਜਿਹੜੀਆਂ ਫੈਲਨੀਜ਼ ਜਿਸ ਦੇ ਵਿੱਚ ਟ੍ਰੇਨ ਬਰਗਲਰੀਜ਼, ਕੌਨਸਪੀਰੇਸੀ, ਵਿਨਸ ਵਿੱਚ ਜਿਹੜੇ ਸਟੋਲਨ ਵਹੀਕਲਸ, ਮੈਥ ਲੈਬ, ਮੈਥ ਫਾਰ ਸੇਲ, ਚਾਈਲਡ ਐਂਡੇਂਜਰਮੈਂਟ ਤੇ ਅਸੌਲਟ ਵੈਪਨ ਦੇ ਜਿਹੜੇ ਵੱਖ-ਵੱਖ ਚਾਰजेस ਆ ਉਹ ਸਾਹਮਣੇ ਆਏ ਆ। ਇਸੇ ਦਰਮਿਆਨ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ $8 ਮਿਲੀਅਨ ਦਾ ਜਿਹੜਾ ਸਮਾਨ ਆ, ਸਟੋਲਨ ਕਾਰਗੋ ਆ, ਉਹਨਾਂ ਤੋਂ ਰਿਕਵਰ ਕੀਤਾ ਗਿਆ ਤੇ ਇਸ ਦੇ ਨਾਲ-ਨਾਲ $3.25 ਲੱਖ ਜਿਹੜਾ ਉਹ ਨਕਦ ਵੀ, 12 ਰਾਈਫਲ, ਹੈਂਡਗਨ ਵੀ ਜਿਹੜੀਆਂ ਉਹ ਫੜੀਆਂ ਗਈਆਂ। 20 ਜਿਹੜੀਆਂ ਸਟੋਲਨ ਵਹੀਕਲਸ ਇਹਨਾਂ ਦੇ ਕੋਲੋਂ ਬਰਾਮਦ ਹੋਈਆਂ ਆ। ਮੈਥ ਲੈਬ ਦੇ ਵਿੱਚ ਜਿਹੜੀ 48 ਗੈਲਨ ਲਿਕੁਇਡ ਮੈਥ ਤੇ 425 ਪਾਊਂਡ ਮੈਥ ਜਿਹੜੀ ਆ ਪੁਲਿਸ ਨੇ ਰਿਕਵਰ ਜਿਹੜੀ ਉਹ ਕੀਤੀ ਆ। ਸੈਨ ਬਰਨਰਡੀਨੋ ਦੀ ਜਿਹੜੀ ਆਟੋ ਥੈਫਟ ਟਾਸਕ ਫੋਰਸ ਆ, ਉਹਨਾਂ ਨੇ ਇਹ ਜਿਹੜੀ ਛਾਪੇਮਾਰੀ ਕੀਤੀ ਸੀਗੀ। ਸੋ ਕਹਿੰਦੇ ਵੀ 3 ਕਾਉਂਟੀਜ਼ ਦੇ ਵਿੱਚ ਇਹ ਓਵਰਆਲ ਕਹਿੰਦੇ ਵੀ ਇਹ ਕੰਮ ਇਹਨਾਂ ਦਾ ਇਹ ਚੱਲ ਰਿਹਾ ਸੀ, ਜਿੱਥੇ ਉਹ ਜਿਹੜੇ 51 ਲੋਕਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਜੀ। ਸੈਲਫੀ ਵਾਕਸ ਕਰਕੇ ਸੈਕਰਾਮੈਂਟੋ ਦੇ ਵਿੱਚ ਬਿਜ਼ਨਸ ਜਿਹੜਾ ਸਮੈਸ਼ ਐਂਡ ਗ੍ਰੈਬ ਦੇ ਤਹਿਤ ਉਹਨੂੰ ਹਿੱਟ ਕੀਤਾ ਗਿਆ ਸੀ, ਤੇ ਜਿਹੜੇ ਓਨਰਸ ਆ ਸੈਲਫੀ ਬਾਕਸ ਸੈਕਰਾਮੈਂਟੋ ਦੇ ਫਰੈਂਕਲਿਨ ਬੁਲੇਵਰਡ ਦੇ ਉੱਤੇ, ਉਹਨਾਂ ਨੇ ਕਿਹਾ ਵੀ ਉਹ ਸਾਰਾ ਕੁਝ ਸਾਡਾ ਚੋਰੀ ਕਰਕੇ ਲੈ ਗਏ। ਉਹਨਾਂ ਨੇ 13 ਦੇ ਕਰੀਬ ਜਿਹੜੇ ਬੂਥ ਆ ਉਹ ਲਾਏ ਹੋਏ ਸੀ, ਜਿੱਥੇ ਪ੍ਰੋਫੈਸ਼ਨਲ ਲੁਕਿੰਗ ਸੈਲਫੀਜ਼ ਤੁਸੀਂ ਲੈ ਸਕਦੇ ਹੈਗੇ ਆ। ਤੇ ਬਿਜ਼ਨਸਸ ਹੁਣ ਥੋੜੇ ਸਮੇਂ ਦੇ ਲਈ ਉਹਨੇ ਸ਼ਟ ਡਾਊਨ ਕਰ ਦਿੱਤਾ ਹੈਗਾ। ਦੂਸਰੇ ਪਾਸੇ ਅੱਜ ਸਵੇਰੇ ਆਪਾਂ ਜਿਹੜੀ ਖਬਰ ਸਾਂਝੀ ਕੀਤੀ ਸੀ ਭਈ ਓਕਲੈਂਡ ਦੇ ਇੱਕ ਗੈਸ ਸਟੇਸ਼ਨ ਤੇ ਪਿਛਲੇ ਸ਼ੁੱਕਰਵਾਰ 100 ਦੇ ਕਰੀਬ ਲੁਟੇਰੇ ਵੜ ਗਿਆ ਤੜਕੇ 4:30 ਵਜੇ, ਤੇ ਸਾਰਾ ਕੁਝ ਜਿੱਦਾਂ $1 ਲੱਖ ਦੇ ਕਰੀਬ ਦਾ ਸਮਾਨ ਲੁੱਟ ਕੇ ਲੈ ਗਏ ਤੇ ਬਾਕੀ ਸਾਰਾ ਤੋੜ ਭੰਨ ਗਏ। ਅੱਜ ਉਸ ਤੋਂ ਬਾਅਦ NAACP ਨੇ ਇੱਕ ਲੈਟਰ ਲਿਖਿਆ ਹੈਗਾ, ਜੋ ਕੈਲੀਫੋਰਨੀਆ ਦੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ। ਸਿੰਥੀਆ ਐਡਮਸ ਪ੍ਰੈਜ਼ੀਡੈਂਟ ਹੈਗੇ ਓਕਲੈਂਡ ਬ੍ਰਾਂਚ ਆਫ NAACP ਦੇ, ਬਿਸ਼ਪ ਬੌਬ ਜੈਕਸਨ ਸੀਨੀਅਰ ਪੈਸਟਰ ਹੈਗੇ ਆ ਫੁੱਲ ਗੋਸਪਲ ਚਰਚ ਦੇ। ਉਹਨਾਂ ਨੇ ਕਿਹਾ ਵੀ ਓਕਲੈਂਡ ਦੇ ਜਿਹੜੇ ਰੈਜ਼ੀਡੈਂਟ ਆ ਬਹੁਤ ਸਿਕ ਐਂਡ ਟਾਇਰਡ ਹੋ ਗਏ ਆ ਇੰਨੇ ਕ੍ਰਾਈਮ ਤੋਂ। ਮੋਸਟਲੀ ਇਸ ਸ਼ਹਿਰ ਦੇ ਵਿੱਚ ਮਿਨੋਰਟੀ ਕਮਿਊਨਿਟੀਜ਼ ਰਹਿੰਦੀਆਂ, ਚਾਹੇ ਉਹ ਕਾਲੇ ਮੂਲ ਦੇ ਆ, ਚਾਹੇ ਉਹ ਚਾਈਨੀਜ਼ ਏਸ਼ੀਅਨ ਮੂਲ ਦੇ ਹੈਗੇ ਆ। ਕਹਿੰਦੇ ਵੀ ਮਰਡਰ, ਸ਼ੂਟਿੰਗ, ਵਾਇਲੈਂਟ ਆਰਮਡ ਰੋਬਰੀਜ਼, ਹੋਮ ਇਨਵੇਜ਼ਨ, ਕਾਰ ਬ੍ਰੇਕ ਇਨ, ਸਾਈਡ ਸ਼ੋਜ਼, ਹਾਈਵੇ ਸ਼ੂਟ ਆਊਟ, ਇਹ ਕਹਿੰਦੇ ਵੀ ਰੈਗੂਲਰ ਜਿਹਾ ਬਣਿਆ ਹੋਇਆ ਵੀ ਇਹ ਤਾਂ ਇਦਾਂ ਇੱਕ ਵਾਰ ਜ਼ੋਨ ਹੁੰਦਾ ਹੈਗਾ ਆ। ਸੋ ਅਫਰੀਕਨ ਅਮਰੀਕਨ ਮੂਲ ਦੇ ਲੋਕ ਵੀ ਬਹੁਤ ਜ਼ਿਆਦਾ ਜਿਹੜੇ ਹਿੱਟ ਹੁੰਦੇ ਆ। ਕਈ ਵਾਰ ਕਹਿੰਦੇ ਭਈ ਲੇਡੀਜ਼ ਨੂੰ ਹਿੱਟ ਕੀਤਾ ਜਾਂਦਾ ਹੈ, ਉਹਨਾਂ ਨੂੰ ਪਿਕ ਕਰ ਲਿਆ ਜਾਂਦਾ ਹੈਗਾ। ਸੋ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਆ
ਇਸ ਟਾਈਮ ਦੇ ਉੱਤੇ ਓਕਲੈਂਡ 'ਚ ਬਣਿਆ ਹੋਇਆ ਹੈ। ਕਹਿੰਦੇ ਵੀ ਜਿਹੜੀ ਲੀਡਰਸ਼ਿਪ ਆ ਪੋਲੀਟੀਕਲ, ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈਗੀ ਆ। ਇਹ ਉਹ ਇਸੇ ਤਰ੍ਹਾਂ ਜਿਹੜੇ ਮੂਵਮੈਂਟ ਟੂ ਡੀਫੰਡ ਦਾ ਪੁਲਿਸ ਤੇ ਜਿਹੜੇ ਡਿਸਟ੍ਰਿਕਟ ਅਟਾਰਨੀ ਦੀ ਅਨਵਿਲਿੰਗਨੈਸ ਟੂ ਚਾਰਜ and prosecute people who murder and commit life threatening serious crime, ਜਿਹੜੀ ਉੱਥੇ ਦੀ ਡਿਸਟ੍ਰਿਕਟ ਅਟਾਰਨੀ ਆ, ਉਹਦੀ ਰੀਕਾਲ ਵੀ ਹੋਈ ਆ, ਉਹ ਚਾਰਜੇ ਨਹੀਂ ਕਰਦੀ ਹੈਗੀ। ਸੋ ਇਸ ਕਰਕੇ ਜਿਹੜੇ ਪੁਲਿਸ ਵਾਲੇ ਆ ਉਹ ਵੀ ਹੱਥ ਤੇ ਹੱਥ ਧਰ ਕੇ ਬੈਠੇ ਆ। ਆਪਾਂ ਸਵੇਰੇ ਤੁਹਾਨੂੰ ਦੱਸਿਆ ਸੀ ਵੀ ਕਿਸ ਤਰ੍ਹਾਂ 9 ਘੰਟੇ ਜਦੋਂ ਇੰਨੀ ਲੁੱਟਮਾਰ ਹੋਈ, ਉਹ ਤੋਂ 9 ਘੰਟੇ ਤੋਂ ਬਾਅਦ ਇੱਕ ਪੁਲਿਸ ਵਾਲਾ ਜਾ ਕੇ ਪੁਲਿਸ ਰਿਪੋਰਟ ਲਿਖਣ ਗਿਆ, ਉਹ ਵੀ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਪੂਰੇ ਦੁਨੀਆ ਦੇ ਵਿੱਚ ਜਿਹੜੀ ਵਾਇਰਲ ਹੋਈ ਸੀ। ਸੋ ਇਹ NAACP ਵਾਲੇ ਕਹਿੰਦੇ ਲੋਕ ਓਕਲੈਂਡ ਤੋਂ ਹਜ਼ਾਰਾਂ ਦੀ ਗਿਣਤੀ 'ਚ ਮੂਵ ਹੋ ਰਹੇ ਆ, ਹੋਮਲੈਸ ਤੇ ਕ੍ਰਿਮੀਨਲ ਉੱਥੇ ਉਸ ਸ਼ਹਿਰ ਦੇ ਵਿੱਚ ਮੂਵ ਹੋ ਰਹੇ ਆ, ਤੇ 500 ਤੋਂ ਵੱਧ ਪੁਲਿਸ ਆਫੀਸਰਸ ਚਾਹੀਦੇ ਆ ਓਕਲੈਂਡ ਦੇ ਵਿੱਚ, ਤੇ 911 ਸਿਸਟਮ ਕਹਿੰਦੇ ਇਹਨਾਂ ਦਾ ਪੂਰੀ ਤਰ੍ਹਾਂ ਮੈਸ ਅਪ ਹੋਇਆ ਹੈ, ਕੰਮ ਨਹੀਂ ਕਰ ਰਿਹਾ। ਸੋ ਹੁਣ ਉਹੀ ਲੋਕ ਜਿਹੜੇ ਇਹਨਾਂ ਪੋਲੀਟੀਸ਼ੀਅਨਾਂ ਦੇ ਸਪੋਰਟਰ ਆ, ਉਹੀ ਉਹਨਾਂ ਦੇ ਅਗੇਂਸਟ ਆਏ ਹੈਗੇ ਆ ਪਈ ਇਹ ਹੁਣ ਤਾਂ ਸਾਡੇ ਜਿਹੜੇ ਹੱਥ ਖੜੇ ਹੈਗੇ ਆ, ਤੇ ਇਹਦੇ ਉੱਤੇ ਜਿਹੜਾ ਐਕਸ਼ਨ ਆ ਇਮੀਡੀਏਟਲੀ ਲੈਣਾ ਚਾਹੀਦਾ ਆ। ਜਿਹੜੇ ਓਕਲੈਂਡ ਦੇ ਮੇਅਰ ਆ ਉਹਨੂੰ ਰੀਕਾਲ ਕਰਨ ਦੀ ਤਾਂ ਬਹੁਤ ਚਿਰਾਂ ਤੋਂ ਗੱਲ ਚੱਲ ਰਹੀ ਹੈਗੀ ਜੀ। ਬੋਇੰਗ ਦਾ ਜਹਾਜ਼ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆਇਆ। ਯੂਨਾਈਟਿਡ 에ਅਰਲਾਈਨਸ ਦਾ ਬੋਇੰਗ 757-200 ਟੇਕ ਆਫ ਦੇ ਦੌਰਾਨ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਤੋਂ ਉਸ ਦਾ ਜਿਹੜਾ ਵੀਲ ਆ ਟਾਇਰ ਆ ਉਹੀ ਡਿੱਗ ਗਿਆ। 에ਅਰਲਾਈਨ ਨੇ ਵੀ ਇਸ ਦੀ ਜਿਹੜੀ ਪੁਸ਼ਟੀ ਆ ਉਹ ਕਰ ਦਿੱਤੀ ਹੈ। ਯੂਨਾਈਟਿਡ ਦੀ ਫਲਾਈਟ 1001 ਇਸ ਵਿੱਚ 174 ਪੈਸੰਜਰ 7 ਕਰੂ ਮੈਂਬਰ LA ਤੋਂ ਡੈਨਵਰ ਵੱਲ ਨੂੰ ਜਿਹੜੇ ਉਹ ਜਾ ਰਹੇ ਸੀ ਸਵੇਰੇ 7 ਵਜੇ। ਜਿਹੜਾ ਕਹਿੰਦੇ ਵੀ ਹੁਣ ਵੀਲ ਆ ਟਾਇਰ ਆ ਇਹ ਰਿਕਵਰ ਕੀਤਾ ਗਿਆ ਲਾਸ ਐਂਜਲਸ ਦੇ ਵਿੱਚੋਂ, ਤੇ ਹੁਣ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਯੂਨਾਈਟਿਡ ਦੀ ਸਪੋਕਸਪਰਸਨ ਅਨੁਸ਼ਾ ਰਾਸਤਾ ਉਹਨਾਂ ਨੇ ਦੱਸਿਆ, ਕਹਿੰਦੇ ਵੀ ਚਾਹੇ ਇਹ ਚੀਜ਼ ਵਾਪਰੀ ਆ ਪਰ ਇਸ ਦੇ ਨਾਲ ਕੋਈ ਵੀ ਇੰਜਰੀ ਨਹੀਂ ਵਾਪਰੀ ਹੈਗੀ। ਸੋ ਫਲਾਈਟ ਵੇਅਰ ਇਹ ਦੱਸਦੀ ਹੈ ਵੀ ਇਹ ਜੈਟ ਸੇਫਲੀ ਲੈਂਡ ਕਰ ਗਿਆ ਸੀ ਡੈਨਵਰ ਦੇ ਵਿੱਚ, ਉੱਥੋਂ ਦੇ ਲੋਕਲ ਟਾਈਮ 10:51 ਤੇ। ਇੱਕ ਅਲੀਜੈਂਟ 에ਅਰਲਾਈਨਸ ਫਲਾਈਟ ਦਾ ਜਿਹੜਾ ਪਾਇਲਟ ਆ ਉਸਨੇ ਜਿਹੜਾ ਪੂਰਾ ਇਨਸੀਡੈਂਟ ਵਿਟਨੈਸ ਕੀਤਾ, ਤੇ ਉਹਨੇ ਤੁਰੰਤ ਜਿਹੜਾ 에ਅਰ ਟ੍ਰੈਫਿਕ ਕੰਟਰੋਲ ਆ LAX ਦਾ ਉਸ ਨੂੰ ਦੱਸ ਦਿੱਤਾ। ਕਹਿੰਦੇ ਵੀ ਇਹ ਟਾਇਰ ਕੇਮ ਆਫ B-75 that took off, saw it rolling past, ਜਿਹੜਾ ਉਹਨਾਂ ਨੇ ਜਿਹੜੀਆਂ ਪੋਜੀਸ਼ਨਸ ਆ ਉਹ ਦੱਸੀਆਂ ਸੀਗੀਆਂ। ਸੋ ਇਸ ਦੇ ਬਾਅਦ ਦੇ ਵਿੱਚ ਕਹਿੰਦੇ ਵੀ ਇਸ ਦੇ ਬਾਅਦ 'ਚ 에ਅਰ ਟ੍ਰੈਫਿਕ ਕੰਟਰੋਲ ਨੇ ਜਿਹੜਾ ਡਾਇਵਰਟ ਕਰ ਦਿੱਤੀ ਟੈਕਸਿੰਗ 에ਅਰ ਕੈਨੇਡਾ ਫਲਾਈਟ ਦੀ, ਤਾਂ ਜੋ ਰਨਵੇ ਦੀ ਇੰਸਪੈਕਸ਼ਨ ਕੀਤੀ ਜਾ ਸਕੇ, ਤੇ 에ਅਰ ਕੈਨੇਡਾ ਦੀ ਫਲਾਈਟ ਉਹ ਥੋੜੀ ਜੀ ਲੇਟ ਡਿਲੇ ਹੋਈ। ਮਾਰਚ ਮਹੀਨੇ ਦੇ ਵਿੱਚ ਸੈਨ ਫਰਾਂਸਿਸਕੋ ਤੋਂ ਓਸਾਕਾ ਜਾਪਾਨ ਨੂੰ ਜਾ ਰਿਹਾ ਜਿਹੜਾ ਬੋਇੰਗ ਦਾ 777 ਜੈਟ ਸੀਗਾ, ਉਸ ਦਾ ਵੀ ਟਾਇਰ ਜਿਹੜਾ ਟੇਕ ਆਫ ਦੇ ਦੌਰਾਨ ਡਿੱਗ ਚੁੱਕਾ ਸੀ। ਅੱਜ ਸਵੇਰੇ ਹੀ ਆਪਾਂ ਖਬਰ ਕੀਤੀ ਹੈ ਵੀ ਬੋਇੰਗ ਵਾਲਿਆਂ ਨੇ ਇਹ ਮੰਨਿਆ ਆ ਵੀ ਉਹਨਾਂ ਨੇ ਜਿਹੜੀਆਂ ਆਪਣੀਆਂ ਗਲਤੀਆਂ ਮੰਨੀਆਂ ਹੈ, ਤੇ ਡੀਫਰਾਡ ਕਰਨ ਦੀ ਜਿਹੜੀ ਦੋਸ਼ ਆ ਉਸ ਨੂੰ ਕਬੂਲਿਆ ਆ, ਤੇ ਹੁਣ ਲਾਸੂਟ ਨੂੰ ਉਹ ਸੈਟਲ ਕਰਨ ਜਾ ਰਹੇ ਆ। ਸੋ ਬੋਇੰਗ ਦੇ ਜਹਾਜ਼ ਲਗਾਤਾਰ ਜਿਹੜੇ ਵਿਵਾਦਾਂ ਦੇ ਵਿੱਚ ਚੱਲ ਰਹੇ ਆ, ਤੇ ਇਹ ਘਟਨਾ ਅੱਜ ਲਾਸ ਐਂਜਲਸ ਦੇ ਵਿੱਚ ਵਾਪਰੀ ਆ। ਇੱਕ ਵਾਰੀ ਪਹਿਲਾਂ ਵੀ ਕਹਿੰਦੇ ਵੀ ਬੋਇੰਗ 757 ਦਾ ਜਿਹੜੇ 4 ਵੀਲ ਆ ਉਹਦੇ ਮੇਨ ਲੈਂਡਿੰਗ ਗੇਅਰ ਦੇ ਤੇ 2 ਜਿਹੜੇ ਨੋਜ਼ ਗੇਅਰ ਦੇ ਇਹ ਹੁੰਦੇ ਆ, ਤੇ ਉਹਨਾਂ ਵਿੱਚੋਂ ਇੱਕ ਜਿਹੜਾ ਟੁੱਟਾ ਸੀ। ਸ਼ੁਕਰ ਆ ਬਾਕੀ ਜਿਹੜੇ ਆ ਉਹ ਮੌਜੂਦ ਸੀਗੇ। ਕਦੀ ਇਹਨਾਂ ਦੀਆਂ ਬਾਰੀਆਂ ਡਿੱਗ ਪੈਂਦੀਆਂ, ਕਦੀ ਇਹ ਜਹਾਜ਼ ਹੀ ਡਿੱਗ ਪੈਂਦੇ ਆ, ਤੇ ਅੱਜ ਜਿਹੜਾ ਇਹ ਟਾਇਰ ਡਿੱਗ ਗਿਆ। 에ਅਰਲਾਈਨ ਦੀ ਗੱਲ ਕਰਦੇ ਜਾਈਏ, ਸੈਨੋਜ਼ੇ ਇੰਟਰਨੈਸ਼ਨਲ 에ਅਰਪੋਰਟ ਤੋਂ ਇੱਕੋ ਇੱਕ ਕਹਿੰਦੇ ਵੀ ਲੌਂਗ ਹਾਲ 에ਅਰਲਾਈਨ ਜਾਂਦੀ ਸੀ ਜ਼ਿਪ 에ਅਰ, ਉਹ ਹੁਣ ਸ਼ਟ ਡਾਊਨ ਹੋਣ ਜਾ ਰਹੀ ਹੈਗੀ ਆ। ਜ਼ਿਪ 에ਅਰ ਜੋ ਆ ਇਹ ਜਾਪਾਨ 에ਅਰਲਾਈਨ ਦਾ ਇੱਕ ਹਿੱਸਾ ਆ, ਤੇ ਸੈਨੋਜ਼ੇ ਟੂ ਨਰੀਟਾ ਜਿਹੜਾ 에ਅਰਪੋਰਟ ਹੈਗਾ ਟੋਕੀਓ ਦਾ, ਉੱਥੇ ਸਿੱਧੀਆਂ ਫਲਾਈਟਸ ਜਾਂਦੀਆਂ ਸੀ। ਉਹ ਕਹਿੰਦੇ ਜਦ ਤੋਂ ਹੀ ਸ਼ੁਰੂ ਹੋਈਆਂ ਵੀ 10 ਵਿੱਚੋਂ 7 ਸੀਟਾਂ ਵੀ ਜਿਹੜੀਆਂ ਆ ਉਹਨਾਂ ਦੀਆਂ ਫਿਲ ਨਹੀਂ ਹੁੰਦੀਆਂ ਹੈਗੀਆਂ। ਹੁਣ ਜ਼ਿਪ 에ਅਰ ਨੇ ਇਹ ਕਿਹਾ ਆ ਵੀ ਅਕਤੂਬਰ ਦੇ ਵਿੱਚ ਉਹ ਪੂਰੀ ਜਿਹੜੀ ਆ 에ਅਰਲਾਈਨ ਸੈਨੋਜ਼ੇ ਟੂ ਜਾਪਾਨ ਜਾਂਦੀ ਸੀ ਉਸ ਨੂੰ ਸ਼ਟ ਡਾਊਨ ਕਰਨ ਜਾ ਰਹੇ ਹੈਗੇ ਆ। ਹਾਲਾਂਕਿ ਪਿਛਲੇ 1 ਸਾਲ ਦੇ ਵਿੱਚ ਸੈਨੋਜ਼ੇ 에ਅਰਪੋਰਟ ਤੋਂ ਉਹਨਾਂ ਨੇ 1,07,000 ਲੋਕਾਂ ਨੂੰ ਜਿਹੜੀ ਆ ਟਰਾਂਸਪੋਰਟੇਸ਼ਨ ਦਿੱਤੀ ਹੈਗੀ ਆ। ਜੀ। ਕੈਲੀਫੋਰਨੀਆ ਦੀ ਇੱਕ ਹੋਰ ਜਾਂ ਕਹ ਲਓ ਵੀ ਨੇਸ਼ਨ ਵਾਈਡ ਇੱਕ ਜਿਹੜੀ ਵੱਡੀ ਕੰਪਨੀ ਪੀਜ਼ਾ ਚੇਨ ਆ, ਉਹ ਕਹਿੰਦੇ ਬੈਂਕਰਪਸੀ ਡਿਕਲੇਅਰ ਕਰਨ ਜਾ ਰਹੀ ਹੈਗੀ ਆ। ਸੋ ਮੌਡ ਪੀਜ਼ਾ
ਉਹਦੀਆਂ 46 ਲੋਕੇਸ਼ਨਸ ਨੇ ਕੈਲੀਫੋਰਨੀਆ ਦੇ ਵਿੱਚ, ਓਵਰਆਲ 500 ਲੋਕੇਸ਼ਨਸ ਪੂਰੇ US ਦੇ ਵਿੱਚ ਆ, ਤੇ ਕਹਿੰਦੇ ਕੋਈ ਟਰਨ ਅਰਾਊਂਡ ਪਲਾਨ ਦੇ ਉੱਤੇ ਕੰਮ ਕਰ ਰਹੀਆਂ ਆ, ਤੇ ਇਸ ਦੌਰਾਨ ਕਹਿੰਦੇ ਵੀ ਉਹ ਬੈਂਕਰਪਸੀ ਨੂੰ ਫਾਈਲ ਕਰ ਸਕਦੇ ਆ। ਬਲੂਮਬਰਗ ਨੇ ਪਿਛਲੇ ਵੀਕ ਰਿਪੋਰਟ ਕੀਤਾ ਸੀ ਮੌਡ ਪੀਜ਼ਾ ਦੇ ਬਾਰੇ, ਜੋ ਕਿ 28 ਸੂਬਿਆਂ 'ਚ ਜਿਹੜਾ ਉਹ ਚੱਲਦੇ ਆ, ਵੀ ਬੈਂਕਰਪਸੀ ਪ੍ਰੋਟੈਕਸ਼ਨ ਪਲਾਨ ਦੇ ਲਈ ਉਹ ਫਾਈਲ ਕਰਨਗੇ। ਇਸ ਤੋਂ ਬਾਅਦ 'ਚ ਵਾਲ ਸਟਰੀਟ ਜਰਨਲ ਨੇ ਵੀ ਇਨਸਾਈਡਰ ਨੌਲੇਜ ਤੋਂ ਬਾਅਦ 'ਚ ਕਹਿੰਦੇ ਵੀ ਉਹ ਦੱਸਿਆ ਵੀ ਜਿਹੜੀ ਆਊਟਲੈਟ ਆ ਮੌਡ ਪੀਜ਼ਾ ਆ, ਉਹ ਲੀਗਲ ਤੇ ਫਾਈਨੈਂਸ਼ੀਅਲ ਫਰਮਸ ਉਹਨਾਂ ਨੇ ਹਾਇਰ ਕਰ ਰਹੀਆਂ ਆ ਚੇਨ ਦੀਆਂ ਜਿਹੜੀਆਂ ਆਪਸ਼ਨਸ ਆ ਉਸ ਨੂੰ ਦੇਖਣ ਦੇ ਲਈ। ਇੱਕ ਹੋਰ ਵੱਡੀ ਜਿਹੜੀ ਕੰਪਨੀ ਜਿਹੜੀ ਆ ਉਹ ਬੈਂਕਰਪਸੀ ਵੱਲ ਨੂੰ ਵੱਧ ਰਹੀ ਆ। ਇਨੀਸ਼ੀਅਲੀ 2008 ਦੇ ਵਿੱਚ ਸਿਆਟਲ 'ਚ ਪਹਿਲਾ ਜਿਹੜਾ ਮੌਡ ਪੀਜ਼ਾ ਖੁੱਲਿਆ ਸੀ। ਆਲਰੇਡੀ ਕਹਿੰਦੇ ਵੀ 44 ਕੰਪਨੀ ਓਨਡ ਰੈਸਟੋਰੈਂਟ ਇਸ ਸਾਲ ਜਿਹੜੇ ਆ ਉਹ ਬੰਦ ਹੋ ਚੁੱਕੇ ਨੇ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ, ਤੇ ਜੇ ਜੌਬਸ ਦੀ ਗੱਲ ਕਰਦੇ ਜਾਈਏ, ਕਹਿੰਦੇ ਭਈ CNN ਰਿਪੋਰਟ ਕਰ ਰਿਹਾ ਵੀ ਅਮਰੀਕਨਸ ਨੂੰ ਹੁਣ ਜੌਬ ਲੱਭਣੀ ਕਾਫੀ ਔਖੀ ਹੋ ਗਈ ਆ, ਜਾਂ ਜਿਹੜੀ ਜੌਬ ਉਹਨਾਂ ਕੋਲ ਹੈਗੀ ਆ ਉਹਨੂੰ ਰੱਖਣਾ ਵੀ ਜਿਹੜਾ ਆ ਕਾਫੀ ਔਖਾ ਹੋ ਗਿਆ। ਸਿਰਫ 2 ਸਾਲ ਪਹਿਲਾਂ ਜਿਹੜੇ ਇੰਪਲਾਇਰ ਸੀ ਉਹ ਆਪਣੇ EMPLOYEES ਨੂੰ ਇਹ ਨਹੀਂ ਕਹਿੰਦੇ ਸੀ ਵੀ ਕੰਮ ਤੇ ਆਓ, ਉਹਨਾਂ ਨੂੰ ਡਰ ਹੁੰਦਾ ਸੀ ਵੀ ਕਿਤੇ ਇਹ ਕੁਇਟ ਕਰਕੇ ਹੋਰ ਕਿਸੇ ਕੰਪਨੀ ਨੂੰ ਜੁਆਇਨ ਕਰ ਲੈਣ, ਪਲੱਸ ਇਹਨਾਂ ਨੂੰ ਹਾਇਰ ਸੈਲਰੀ ਵੀ ਜਿਹੜੀ ਆ ਉਹ ਮਿਲ ਸਕਦੀ ਹੈਗੀ ਆ। ਹੁਣ ਕਹਿੰਦੇ ਵੀ ਜਿਹੜੀਆਂ ਸੈਲਰੀ ਇਨਕਰੀਜ਼ਸ ਆ ਉਹ ਲੈਵਲਿੰਗ ਆਫ ਹੋ ਰਹੀਆਂ ਹੈਗੀਆਂ, ਤੇ ਲੇ ਆਫ ਵੀ ਜਿਹੜੀ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਹੋ ਰਹੀ ਆ, ਤੇ ਲੋਕ ਜੋ ਆ ਉਹ ਲੰਮੇ ਸਮੇਂ ਦੇ ਲਈ ਅਨਇੰਪਲਾਇਡ ਰਹਿ ਰਹੇ ਹੈਗੇ ਆ। 9.8 ਵੀਕ ਜਿਹੜਾ ਹੁਣ ਅਨਪਲਾਇਮੈਂਟ ਦੀ ਐਵਰੇਜ ਇਸ ਟਾਈਮ ਹੈਗੀ ਆ, ਤੇ 6 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਇਸ ਟਾਈਮ ਦੇ ਉੱਤੇ ਅਨਪਲਾਇਡ ਵੀ ਹੈਗੇ ਆ। ਕੁਝ ਇੰਡਸਟਰੀਆਂ ਵਰਕਰਸ ਨੂੰ ਜ਼ਿਆਦਾ ਲੇ ਆਫ ਕਰ ਰਹੀਆਂ ਹਾਇਰ ਕਰਨ ਨਾਲੋਂ। ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਕਾਫੀ ਜੌਬਸ ਘਟੀਆਂ ਪਿਛਲੇ ਸਾਲ 9,000 ਦੇ ਕਰੀਬ, ਤੇ ਉਹ ਤੋਂ ਪਿਛਲੇ ਸਾਲ 8,000 ਘਟੀਆਂ ਸੀਗੀਆਂ। ਤੇ ਕੁਝ ਜਿਹੜੇ ਫੀਲਡ ਆ ਉਹਨਾਂ ਦੇ ਵਿੱਚ ਹਾਇਰਿੰਗ ਵੀ ਹੋ ਰਹੀ ਆ। IT ਇੰਡਸਟਰੀ ਦੇ ਵਿੱਚ ਵੀ ਕੱਲ੍ਹ ਇਸ ਸਾਲ 'ਚ 2 ਲੱਖ ਤੋਂ ਵੱਧ ਲੋਕਾਂ ਦੀ ਜਿਹੜੀ ਲੇ ਆਫ ਆ ਉਹ ਹੋ ਚੁੱਕੀ ਹੈਗੀ ਆ। ਜੀ, ਜਾਂਦੇ ਜਾਂਦੇ ਜੇ ਤੁਹਾਨੂੰ ਦੱਸਦੇ ਜਾਈਏ ਮਾਰਕੀਟ ਦਾ ਜਿਹੜਾ ਹਾਲ, ਡਾਓ ਜੋਨ 31 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 39,345 ਤੇ ਬੰਦ ਹੋਇਆ। S&P 6 ਪੁਆਇੰਟ ਵੱਧ ਕੇ 5573, ਨੈਸਡੈਕ 51 ਪੁਆਇੰਟ ਵੱਧ ਕੇ 18,404 ਦੇ ਉੱਤੇ। ਸੋਨੇ ਦਾ ਭਾਅ $2369 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ। 10 ਈਅਰ ਯੀਲਡ ਦੇ ਵਿੱਚ ਜਿਹੜਾ ਪ੍ਰਾਈਸ ਆ 4.28% ਰਿਹਾ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 56,509 ਤੇ ਇਥੀਰੀਅਮ $3,021 ਦੇ ਬਰਾਬਰ ਚੱਲ ਰਿਹਾ ਹੈ। ਜੀ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 46 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 49 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਬੱਚਿਆਂ ਦੇ ਕੈਂਪ ਬਾਰੇ ਦੱਸਦੇ ਜਾਓ। ਜੀ, ਕੈਂਪ ਚੱਲ ਰਿਹਾ ਜੀ, ਇਸ ਟਾਈਮ ਸ਼ੁਰੂ ਹੋ ਚੁੱਕਾ। ਅੱਜ ਕਾਫੀ ਭਰਵਾਂ ਜਿਹੜਾ ਉਹ ਸਮਰਥਨ ਜਿਹੜਾ ਹੋ ਰਿਹਾ, ਤੇ ਕੈਂਪ ਦੇ ਵਿੱਚ 13 ਸਾਲ ਤੱਕ ਤੇ 18 ਸਾਲ ਤੱਕ ਦੇ ਬੱਚਿਆਂ ਦੇ ਜਿਹੜੇ ਗਰੁੱਪ ਆ, ਸਵੇਰ ਅਤੇ ਸ਼ਾਮ ਨੂੰ ਜਿਹੜੀ ਉਹ ਕਲਾਸ ਲੱਗਦੀ ਆ 10 ਤੋਂ 12 ਤੇ 12 ਤੋਂ ਲੈ ਕੇ 2 ਵਜੇ, 10 ਤੋਂ 12 ਤੇ 2 ਤੋਂ ਲੈ ਕੇ 4 ਵਜੇ ਤੱਕ। ਸੋ ਜਿਹੜੇ ਬੱਚੇ ਇੰਟਰਸਟਿਡ ਆ ਉਹ ਪਹੁੰਚੇ ਹੋਏ ਆ। ਸ਼ਾਮ ਦੀਆਂ ਕਲਾਸਿਸ ਦੇ ਵਿੱਚ ਲਿਮਿਟਿਡ ਸੀਟਸ ਅਜੇ ਅਵੇਲੇਬਲ ਆ। ਜੇ ਅਜੇ ਵੀ ਤੁਸੀਂ ਉਸ ਕੈਂਪ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਤਾਂ ਉਹ ਤੁਸੀਂ ਉਸ ਦੇ ਵਿੱਚ ਆ ਕੇ ਰਜਿਸਟਰ ਕਰ ਸਕਦੇ ਆ। ਤੇ ਐਡਰੈਸ ਹੈਗਾ 2125 ਨਾਰਥ ਬਾਰਟਨ ਐਵੀਨਿਊ, ਫ੍ਰੈਜ਼ਨੋ। ਰਜਿਸਟਰ ਕਰਨ ਦੇ ਲਈ ਕਾਲ ਕਰ ਸਕਦੇ ਹੋ 4087227698 ਦੇ ਉੱਤੇ। ਸੋ ਸਾਰਾ ਮਟੀਰੀਅਲ ਤੁਹਾਨੂੰ ਅਸੀਂ ਆਪਣੇ ਕੋਲੋਂ ਹੀ ਜਿਹੜਾ ਉਹ ਦੇਣਾ, ਤੁਸੀਂ ਆਉਣਾ ਆ ਤੇ ਜਿਹੜੀ ਆਰਟ ਦੀ ਇਸ ਕਲਾਸ ਨੂੰ ਇੰਜੋਏ ਕਰਨਾ ਹੈ। ਆਰਟਿਸਟ ਸੁਖਪ੍ਰੀਤ ਸਿੰਘ ਉਹ ਇਸ ਆਰਟ ਕੈਂਪ ਨੂੰ ਜਿਹੜਾ ਉਹ ਚਲਾ ਰਹੇ ਨੇ, ਉਹ ਸਿਖਲਾਈ ਜਿਹੜੀ ਇਸ ਚੀਜ਼ ਦੇ ਵਿੱਚ ਦੇ ਰਹੇ ਨੇ। ਸੋ ਉਮੀਦ ਹੈ ਵੀ ਤੁਸੀਂ ਜਿਹੜਾ ਇੰਜੋਏ ਕਰੋਗੇ। ਆਲਰੇਡੀ ਉਸ ਦੀਆਂ ਕੁਛ ਰੀਲਸ, ਕੁਛ ਫੋਟੋਜ਼ ਆਲਰੇਡੀ ਜਿਹੜੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਚੈਨਲ ਦੇ ਉੱਤੇ ਜਿਹੜੀਆਂ ਉਹ ਪੈ ਚੁੱਕੀਆਂ ਨੇ, ਤੇ ਤੁਸੀਂ ਦੇਖਿਓ ਜ਼ਰੂਰ। ਤੇ ਹੁਣ ਲੈਣੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।